ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰਹਿਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪ੍ਰਤੱਖ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਹੁਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਹੁਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ
ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਇਕੱਤਰਤ ਹੋਇਆ ਔਰ ਹੋ ਰਿਹਾ YouTube ਦੇ ਮਾਧਿਅਮ ਰਾਹੀਂ। ਜਿਨ੍ਹਾਂ ਨੇ ਅਜੇ ਤੱਕ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ, ਤਾਂ ਜੋ ਰੋਜ਼ ਦੇ ਕੀਰਤਨ ਤੁਹਾਡੇ ਤੱਕ ਪਹਿਲੇ ਪਹੁੰਚ ਜਾਇਆ ਕਰਨ। ਇਸ ਤੋਂ ਪਹਿਲਾਂ ਕਿ ਮੈਂ ਕੋਈ ਗੱਲ ਪ੍ਰਾਰੰਭ ਕਰਾਂ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ, ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬੈਠੇ ਨੇ, ਚੌਂਕੜਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੀ ਹਾਜ਼ਰੀ ਲਾ ਲਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਬੜੇ ਪਿਆਰ 'ਚ ਕਿਰਪਾ ਕਰਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ 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 ਵਾਹਿਗੁਰੂ।
गुरु तन वाहे गुरु वाहे गुरु वाहे गुरु वाहे गुरु तन वाहे गुरु। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भौ निर्वैर अकाल मूरत अजूनी गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भौ निर्वैर अकाल मूरत अजूनी गुर प्रसाद जप। आद सच जुगाद सच है भी सच नानक होसी भी सच। मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा तू मेरा। मैं तेरा मैं तेरा मैं तेरा तू मेरा। धन गुरु रामदास जी। धन गुरु रामदास जी। धन गुरु रामदास जी। धन गुरु रामदास जी। मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा तू मेरा। मैं तेरा मैं तेरा मैं तेरा तू मेरा। बाबा दीप सिंह जी। बाबा दीप सिंह जी। मेरे बाबा दीप सिंह जी। बाबा दीप सिंह जी। सारे कहो प्यार नाल। मैं तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा तू मेरा। मैं तेरा मैं तेरा मैं तेरा तू मेरा। वाहिगुरु 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 सारे वाहिगुरु 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 ਸਾਰੇ ਹਾਜ਼ਰੀ ਲਾਈ
ਘਰਾਂ 'ਚ ਬੈਠੇ ਉਹ ਵੀ ਵਾਹਿਗੁਰੂ 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 ਸਾਰੇ ਜਿਹੜੀਆਂ ਰੋਜ਼ ਆਪਾਂ 3-4 ਬੇਨਤੀਆਂ ਕਰਦੇ ਆ ਕਰਕੇ ਫਿਰ ਸ਼ਬਦ ਪੜ੍ਹਨਾ ਹੈ। ਉਸ ਤੋਂ ਪਹਿਲੇ ਮੈਂ ਸਾਰੀ ਸੰਗਤ ਜੋ ਲਾਈਵ ਦੇ ਮਾਧਿਅਮ ਰਾਹੀਂ ਜੁੜੀ ਉਹਨਾਂ ਨੂੰ ਬੇਨਤੀ ਕਰਾਂਗਾ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰ ਦਿਓ ਜੀ, ਔਰ ਫੋਨ ਕਰੋ ਇੱਕ ਦੂਜੇ ਨੂੰ ਕਿ ਤੇਰੀ ਲਾਈਫ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਹੋਣ ਲੱਗੀਆਂ ਨੇ। ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਜਿਹੜੀਆਂ ਗੱਲਾਂ ਤੈਨੂੰ ਸਪੋਰਟ ਦੇਣਗੀਆਂ ਉਹ ਗੱਲਾਂ ਹੋਣ ਲੱਗੀਆਂ ਨੇ। ਜ਼ਿੰਦਗੀ ਦੇ ਹਰ ਮੁਕਾਮ ਦੇ ਉੱਤੇ ਉਤਰਾਈਆਂ ਚੜਾਈਆਂ ਵੇਲੇ ਜਿਹੜੀਆਂ ਗੱਲਾਂ ਕੰਮ ਆਉਣੀਆਂ ਨੇ ਨਾ, ਜਿਹੜੀਆਂ ਗੱਲਾਂ ਨੇ ਸਾਥ ਦੇਣਾ, ਜਿਹੜੀਆਂ ਗੱਲਾਂ ਨੇ ਤੈਨੂੰ ਮੈਂਟਲੀ ਤੌਰ ਤੇ, ਸਰੀਰਕ ਤੌਰ ਤੇ
ਆਤਮਿਕ ਤੌਰ ਤੇ ਬਲ ਦੇਣਾ, ਉਹ ਗੱਲਾਂ ਹੋਣ ਲੱਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਗੱਲ ਸੁਣਿਓ ਧਿਆਨ ਨਾਲ। ਕਈ ਬੰਦੇ ਬੜੀ ਮੈਂ ਦੀ ਪੜ੍ਹਾਈ ਕਰਦੇ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਨਾ ਹੁੰਦਾ, ਆਹ ਨਾ ਹੁੰਦਾ। ਸੁਣਿਓ, ਅਹੰਕਾਰ ਵਿੱਚ ਤਿੰਨੇ ਹੀ ਗਏ। ਅਹੰਕਾਰ ਦੇ ਵਿੱਚ ਜਿਹੜਾ ਬੰਦਾ ਅਹੰਕਾਰ ਕਰਦਾ, ਈਗੋ ਕਰਦਾ, ਹਉਮੈ ਕਰਦਾ, ਅਭਿਮਾਨ ਕਰਦਾ, ਅਹੰਕਾਰ ਵਿੱਚ ਤਿੰਨੋਂ ਹੀ ਗਏ। ਧਨ, ਵੈਭਵ ਤੇ ਵੰਸ਼। ਧਨ ਮਤਲਬ ਮਾਇਆ, ਵੈਭਵ ਮਤਲਬ ਮਹਿਮਾ, ਵਡਿਆਈ, ਬੰਦੇ ਦਾ ਜਿਹੜਾ ਨਾਂ ਬਣ ਗਿਆ ਉਹ, ਤੇ ਵੰਸ਼ ਭਾਵੇਂ ਜਿੰਨਾ ਮਰਜੀ ਬੰਦਾ ਕਵੇ ਮੈਂ ਬੜੀ ਵੱਡੀ ਵੰਸ਼ ਵਿੱਚੋਂ ਆ, ਬੜੀ ਵੱਡੀ ਕੁੱਲ ਵਿੱਚੋਂ ਆ, ਕਹਿੰਦੇ ਅਹੰਕਾਰ ਵਿੱਚ ਤਿੰਨੇ ਹੀ ਗਏ। ਧਨ, ਵੈਭਵ ਤੇ ਵੰਸ਼। ਨਾ ਯਕੀਨ ਹੋਵੇ ਤੇ ਵੇਖ ਲਵੋ ਰਾਵਣ, ਕੌਰਵ ਤੇ ਕੰਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤਿੰਨੇ ਚੀਜ਼ਾਂ ਅਹੰਕਾਰ ਦੇ ਨਾਲ ਚਲੀਆਂ ਜਾਂਦੀਆਂ ਨੇ। ਤਿੰਨੇ ਚੀਜ਼ਾਂ। ਧਨ ਵੀ ਚਲਿਆ ਜਾਂਦਾ ਹੈ, ਧਨ ਚਲਿਆ ਜਾਂਦਾ ਅਹੰਕਾਰ ਦੇ ਵਿੱਚ। ਮਹਿਮਾ ਵੀ ਖਤਮ ਹੋ ਜਾਂਦੀ ਹੈ, ਵੰਸ਼ ਦਾ, ਕੁੱਲ ਦਾ ਵੀ ਨਾਸ ਹੋ ਜਾਂਦਾ ਹੈ ਜੀ। ਨਾ ਯਕੀਨ ਆਵੇ, ਪੁੱਛੋ ਰਾਵਣ ਦੇ ਕੋਲੋਂ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ। ਸਾਰੇ ਗੁਣ ਸੀ ਰਾਵਣ ਦੇ ਕੋਲ, ਪਰ ਇੱਕ ਅਹੰਕਾਰ ਕੀਤਾ। ਅਹੰਕਾਰ ਨੇ ਸਾਰੀ ਚੀਜ਼ ਦਾ ਸਤਿਆਨਾਸ਼ ਕਰਕੇ ਰੱਖਤਾ ਹਾਂਜੀ। ਕੌਰਵਾਂ ਦੇ ਕੋਲ ਕੀ ਨਹੀਂ ਸੀ? ਸਭ ਕੁਝ ਸੀ, ਪਰ ਅਹੰਕਾਰ ਇੰਨਾ ਜ਼ਿਆਦਾ ਪ੍ਰਬਲ ਹੋ ਗਿਆ ਅੰਦਰ, ਕਹਿੰਦੇ ਕੋਈ ਨਹੀਂ, ਪਾਂਡਵਾਂ ਦੇ ਵੱਲ ਤੇ ਕੱਲੇ ਕ੍ਰਿਸ਼ਨ ਜੀ ਲੱਗੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਸਾਡੇ ਕੋਲ ਤੇ ਏਡੀਆਂ ਏਡੀਆਂ ਤਗੜੀਆਂ ਫੌਜਾਂ ਨੇ ਹਾਂਜੀ। ਸਾਡੇ ਕੋਲ ਤੇ ਆਲਾ ਦੁਆਲਾ ਬੜਾ ਹੈ, ਸਾਡੇ ਕੋਲ ਤੇ ਫੌਜਾਂ ਦੀ ਜਮਾਤ ਬੜੀ ਹੈ। ਪਾਂਡਵ ਕੀ ਕਰ ਲੈਣਗੇ? ਉਹਨਾਂ ਦੇ ਕੋਲ ਤੇ ਕੱਲਾ ਕ੍ਰਿਸ਼ਨ ਹੈ, ਉਹ ਵੀ ਨਿਹੱਥਾ ਹਾਂਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਰ ਪਿਆਰਿਓ, ਅਹੰਕਾਰ ਇੰਨਾ ਸਿਰ ਚੜ ਕੇ ਬੋਲਿਆ ਕਿ ਕੌਰਵਾਂ ਦਾ ਸਤਿਆਨਾਸ਼, ਕੌਰਵਾਂ ਦਾ ਸ਼ਰਮਨਾਸ਼ ਹੋ ਗਿਆ। ਕੰਸ ਦੇ ਕੋਲੋਂ ਪੁੱਛ ਕੇ ਦੇਖ ਲਓ ਬਈ ਜਦੋਂ ਤੂੰ ਅਹੰਕਾਰ ਕੀਤਾ ਤੇਰੇ ਨਾਲ ਕੀ ਬੀਤੀ? ਕਹਿੰਦਾ ਮੇਰਾ ਕੱਖ ਰਿਹਾ ਹੀ ਨਹੀਂ। ਇੱਥੇ ਤੇ ਉਹ ਮਾਰਗ ਹੈ, ਜਿਉਂ-ਜਿਉਂ ਤੈਨੂੰ ਫਲ ਲੱਗਣ ਤਿਉਂ-ਤਿਉਂ ਤੂੰ ਝੁਕਦਾ ਜਾ। ਸੈਲਫ ਕੌਨਫੀਡੈਂਸ ਹੋਣਾ ਹੋਰ ਗੱਲ ਹੁੰਦੀ ਹੈ, ਪਰ ਅੰਦਰ ਅਹੰਕਾਰ ਹੋਣਾ ਉਹ ਹੋਰ ਗੱਲ ਹੁੰਦੀ ਹੈ। ਸੈਲਫ ਕੌਨਫੀਡੈਂਸ 'ਚ ਤੇ ਅਹੰਕਾਰ 'ਚ ਬੜਾ ਹੀ ਫਰਕ ਹੈ, ਬਹੁਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ ਕਿ ਮੈਂ ਇਹ ਕੰਮ ਕਰ ਸਕਦਾ, ਕੋਈ ਗੱਲ ਨਹੀਂ, ਕਹਿ ਸਕਦੇ ਹੋ ਤੁਸੀਂ, ਜੇ ਕਰ ਸਕਦੇ ਕਹੋ ਡਟ ਕੇ ਮੈਂ ਕਰ ਸਕਦਾ, ਪਰ ਮੈਂ ਹੀ ਇਹ ਕੰਮ ਕਰ ਸਕਦਾ, ਇਹ ਗਲਤ ਗੱਲ ਹੈ। ਬਾਪੂ ਚਾਵੇ ਜਿਹਦੇ ਮਰਜ਼ੀ ਕੋਲੋਂ ਜਿਹੜੀ ਮਰਜ਼ੀ ਸੇਵਾ ਲੈ ਸਕਦਾ ਹੈ। ਕਦੀ ਵੀ ਕਿਸੇ ਗੱਲ ਦਾ ਅਹੰਕਾਰ ਨਾ ਕਰੋ। ਇੱਥੇ ਤੇ ਨਿਮਾਣੇ ਬਣ ਕੇ ਹਰ ਵੇਲੇ ਝੁਕਣਾ ਹੈ ਤੇ ਬਾਪੂ ਜੀ ਨੂੰ ਕਹਿਣਾ, ਬਾਪੂ ਜੀ ਕਿਰਪਾ ਦਾ ਖਾਤਾ ਖੋਲੋ, ਮੈਨੂੰ ਆਪਣੀ ਬਖਸ਼ਿਸ਼ ਦੇ ਪੱਲੇ ਹੇਠਾਂ ਹੀ ਰੱਖਿਓ ਹਾਂਜੀ, ਆਪਣੀ ਨਜ਼ਰ ਦੇ ਪੱਲੇ ਹੇਠਾਂ ਹੀ ਰੱਖਿਓ ਹਾਂਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਜ਼ਿੰਦਗੀ ਵਿੱਚ ਬੜੀਆਂ ਕੰਮ ਆਉਣਗੀਆਂ, ਹੁਣ ਵੀ ਅਗਾਂਹ ਵੀ। ਇਹ ਗੱਲਾਂ ਪੱਕੀਆਂ ਪੱਲੇ ਨਾਲ ਬੰਨ ਲਓ, ਪੱਕੀਆਂ। ਅਗਲੀ ਗੱਲ ਸੁਣਿਓ, ਕਈ ਬੰਦਿਆਂ ਦਾ ਸੁਭਾਅ ਹੁੰਦਾ ਈਰਖਾ ਕਰਨਾ, ਬਿਨਾਂ ਵਜ੍ਹਾ ਤੋਂ ਨਫ਼ਰਤ ਕਰੀ ਜਾਣਗੇ, ਬਿਨਾਂ ਵਜ੍ਹਾ ਤੋਂ ਈਰਖਾ ਕਰੀ ਜਾਣਗੇ। ਈਰਖਾ ਕਰਨ ਦਾ ਕਾਰਨ ਇੱਕੋ ਹੁੰਦਾ, ਫਲਾਣੇ ਦੀ ਚੜ੍ਹਦੀ ਕਲਾ ਕਿਉਂ ਹੈ। ਜਿਹਦੀ ਚੜ੍ਹਦੀ ਕਲਾ ਨਹੀਂ ਉਹਦੇ ਨਾਲ ਈਰਖਾ ਵੀ ਕੋਈ ਨਹੀਂ ਹੁੰਦੀ। ਮੈਂ ਕਿਸੇ ਮਹਾਂਪੁਰਖ ਦੇ ਕੋਲ ਬੈਠਾ ਸਾਂ, ਕਹਿੰਦੇ ਜੇ ਦੁਸ਼ਮਣ ਬਣਾਉਣੇ ਹੋਣ ਨਾ, ਥੋੜਾ ਜਿਹਾ ਮਸ਼ਹੂਰ ਹੋ ਜਾਓ, ਦੁਸ਼ਮਣ ਤੇ ਖੈਰਾਤ ਵਿੱਚ ਮਿਲਣ ਲੱਗ ਪੈਂਦੇ ਨੇ, ਐਵੇਂ ਗੱਲਾਂ ਬਣਾਉਣ ਲੱਗ ਪੈਣਗੇ। ਦੁਸ਼ਮਣ ਤੇ ਖੈਰਾਤ ਵਿੱਚ ਮਿਲਦੇ ਨੇ ਜਦੋਂ ਤੁਸੀਂ ਮਸ਼ਹੂਰ ਹੋ ਜਾਂਦੇ ਹੋ। ਸੁਣਿਓ ਧਿਆਨ ਨਾਲ, ਸਭ ਨਾਲ ਈਰਖਾ ਕਰਨ ਵਾਲੇ, ਨਫ਼ਰਤ ਕਰਨ ਵਾਲੇ, ਅਸੰਤੋਸ਼ੀ, ਸੰਤੋਸ਼ ਨਹੀਂ, ਐੜਾ ਮੈਂ ਨਾਲ ਲਾ ਰਿਹਾ, ਅਸੰਤੋਸ਼ੀ
ਕ੍ਰੋਧੀ, ਸਦਾ ਦੂਜਿਆਂ ਦੇ ਉੱਤੇ ਕਿੰਤੂ ਕਰਨ ਵਾਲੇ, ਦੂਜਿਆਂ ਦੇ ਉੱਤੇ ਉਹਨੇ ਇਦਾਂ ਕਿਉਂ ਕੀਤਾ, ਉਹਨੇ ਇਦਾਂ ਕਿਉਂ ਕੀਤਾ, ਉਹ ਇਦਾਂ ਕਿਉਂ ਕਰਦਾ ਹੈ, ਉਹ ਇਦਾਂ ਕਿਉਂ ਕਰਦਾ ਹੈ, ਕਿੰਤੂ ਕਰੀ ਜਾਣਗੇ। ਕਿੰਤੂ ਕਰਨ ਦਾ ਮਤਲਬ ਕੁਝ ਹੋਰ ਨਹੀਂ ਹੁੰਦਾ, ਇਹ ਹੁੰਦਾ ਹੈ ਸਾਡੇ ਹਿਸਾਬ ਨਾਲ ਚੱਲੇ। ਕਿੰਤੂ ਦਾ ਮਤਲਬ ਦੇਖੋ ਇਹ ਸਾਡੇ ਹਿਸਾਬ ਨਾਲ ਚੱਲੇ। ਬੰਦਾ ਜਦੋਂ ਸੱਚੇ ਮਾਰਗ ਤੇ ਤੁਰਦਾ, ਗੁਰ ਪਰਮੇਸ਼ਰ ਦੇ ਮਾਰਗ ਤੇ ਤੁਰਦਾ, ਕਿਸੇ ਬੰਦੇ ਦੀ ਅਧੀਨਗੀ ਬਰਦਾਸ਼ਤ ਨਹੀਂ ਕਰਦਾ, ਫਿਰ ਕਿੰਤੂ ਪਰੰਤੂ ਸ਼ੁਰੂ ਹੋ ਜਾਂਦੀ। ਸੁਣਿਓ ਧਿਆਨ ਨਾਲ। ਸਭ ਨਾਲ ਈਰਖਾ ਕਰਨ ਵਾਲੇ, ਫਿਰ ਮੈਂ ਦੁਹਰਾ ਰਿਹਾ, ਸਭ ਨਾਲ ਨਫ਼ਰਤ ਕਰਨ ਵਾਲੇ, ਅਸੰਤੋਸ਼ੀ, ਕ੍ਰੋਧੀ, ਸਦਾ ਕਿੰਤੂ ਪਰੰਤੂ ਕਰਨ ਵਾਲੇ, ਤੇ ਦੂਜਿਆਂ ਦੇ ਸਹਾਰੇ ਦੇ ਉੱਤੇ ਜੀਣ ਵਾਲੇ। ਸਹਾਰਿਆਂ ਦੇ ਉੱਤੇ ਜਿਹੜੇ ਜੀਂਦੇ ਨੇ ਨਾ ਦੂਜਿਆਂ ਦੇ, ਇਹ ਜਿਹੜੇ ਮੈਂ ਬੋਲੇ ਇਹ ਸਾਰੇ ਹਮੇਸ਼ਾ ਹੀ ਦੁਖੀ ਰਹਿੰਦੇ ਨੇ, ਹਮੇਸ਼ਾ ਹੀ ਦੁਖੀ ਰਹਿਣਗੇ। ਨਫ਼ਰਤ ਕਰਨ ਵਾਲੇ ਦੇ ਕੋਲ ਬਹਿ ਜਾਓ, ਤੁਹਾਨੂੰ ਵੀ ਉਹਨੇ ਕਲਪਾ ਹੀ ਦੇਣਾ 2-4 ਮਿੰਟਾਂ ਦੇ ਵਿੱਚ। ਕਿੰਤੂ ਪਰੰਤੂ ਕਰਨ ਵਾਲੇ ਦੇ ਕੋਲ 5-10 ਮਿੰਟ ਬਹਿ ਜਾਓ ਤੁਸੀਂ, ਉਹਨੇ ਤੁਹਾਡੇ ਅੰਦਰ ਵੀ ਇਹੋ ਜਿਹੀਆਂ ਦੀਵਾਰਾਂ ਭਰ ਦੇਣੀਆਂ, ਵਾਕਈ ਉਹ ਬੰਦਾ ਇਦਾਂ ਦਾ ਹੈ ਜੀ, ਕਿਉਂਕਿ ਉਹਨੇ ਕਮਾਇਆ ਹੀ ਇਹ ਹੈ ਸਾਰੀ ਜ਼ਿੰਦਗੀ। ਪਿਆਰ ਵਾਲੇ ਨੇ ਪਿਆਰ ਕਮਾਇਆ, ਉਹ ਪਿਆਰ ਹੀ ਵੰਡਦਾ ਹੈ। ਕਿੰਤੂ ਪਰੰਤੂ ਵਾਲੇ ਨੇ ਕਿੰਤੂ ਪਰੰਤੂ ਕਮਾਈ, ਉਹਨੇ ਉਹੀ ਵੰਡਣਾ ਹੈ। ਤੇ ਜਿਹੜਾ ਬਾਬਾ ਦੀਪ ਸਿੰਘ ਦੇ ਨੇੜੇ ਪਹੁੰਚਿਆ ਨਾ, ਕਦੀ ਉਹਦੇ ਕੋਲ ਬਹਿ ਕੇ ਵੇਖੋ, ਉਹਨੇ ਤੁਹਾਡੀ ਨੇੜਤਾ ਖੰਡੇ ਵਾਲੇ ਨਾਲ ਹੋਰ ਵਧਾ ਦੇਣੀ ਹੈ ਜੀ। ਪਤਾ ਲੱਗੇਗਾ ਯਾਰ ਮੈਂ ਸੰਗਤ ਕੀਤੀ, ਆਨੰਦ ਆਇਆ। ਸੁਣਦਾ ਤੇ ਮੈਂ ਇਦਾਂ ਦੀਆਂ ਗੱਲਾਂ ਸਾਂ, ਪਰ ਇਦਾਂ ਦਾ ਤਾਂ ਕੁਝ ਹੈ ਹੀ ਨਹੀਂ ਇੱਥੇ। ਇੱਥੇ ਤੇ ਸੱਚਾਈ ਹੈ, ਇੱਥੇ ਤਾਂ ਦੂਜਾ ਸਿਸਟਮ ਹੀ ਕੋਈ ਨਹੀਂ। ਸੁਣਿਓ ਧਿਆਨ ਨਾਲ। ਈਰਖਾ ਕਰਨ ਵਾਲੇ ਨਾਲ ਬਹਿ ਜਾਓ, ਤੁਹਾਡੇ ਅੰਦਰ ਵੀ ਆਟੋਮੈਟਿਕ ਉਹ ਚੀਜ਼ ਭਰਨੀ ਸ਼ੁਰੂ ਹੋ ਜਾਏਗੀ। ਨਫ਼ਰਤ ਕਰਨ ਵਾਲੇ ਨਾਲ ਬਹਿ ਜਾਓ, ਜ਼ਹਿਰ ਤੁਹਾਡੇ ਅੰਦਰ ਵੀ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਪਿਆਰਿਓ, ਕ੍ਰੋਧੀ ਬੰਦੇ ਦੇ ਕੋਲ ਬੈਠੋ, ਜਿਹੜਾ ਅੱਤ ਦਾ ਕ੍ਰੋਧੀ, ਗੱਲ-ਗੱਲ ਤੇ ਉਬਲਿਆ ਹੀ ਫਿਰਦਾ, ਉਹਦੀ ਸੰਗਤ ਕਰੋਗੇ ਹੋ ਜਾ ਛਿੱਟਾ ਪਏਗਾ। ਜਿਹੜਾ ਅਸੰਤੋਸ਼ੀ ਬੰਦਾ ਨਾ, ਜਿਹਦੇ ਅੰਦਰ ਸੰਤੋਖ ਨਾਮ ਦੀ ਚੀਜ਼ ਕੋਈ ਨਹੀਂ, ਉਹਦੇ ਕੋਲ ਬੈਠੋਗੇ ਉਹੋ ਜੀ ਵਾਈਬ੍ਰੇਸ਼ਨ ਆਏਗੀ। ਤੇ ਜਿਹੜੇ ਦੂਜਿਆਂ ਦੇ ਸਹਾਰੇ ਤੇ ਜੀਣ ਵਾਲੇ ਨੇ ਨਾ, ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣ ਵਾਲੇ, ਕਦੀ ਉਹਨਾਂ ਦੇ ਕੋਲ ਬਹਿ ਕੇ ਵੇਖਣਾ, ਉਹ ਤੁਹਾਨੂੰ ਵੀ ਲਾਚਾਰ ਹੀ ਬਣਾ ਦੇਣਗੇ। ਓਏ ਹੋਏ ਹੋਏ, ਉਹਨਾਂ ਤੋਂ ਬਿਨਾਂ ਜੇ ਤੂੰ ਚੱਲਿਆ, ਤੇਰਾ ਤੇ ਬੇੜਾ ਹੀ ਗਰਕ ਹੋ ਜਾਣਾ ਹੈ ਜੀ। ਲੱਖ ਆ ਜਾਣ ਤੇਰਾ ਬੇੜਾ ਡੋਬਣ ਵਾਲੇ, ਪਾਰ ਲਾਉਣ ਵਾਲਾ ਵੱਲ ਚਾਹੀਦਾ ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ। ਲੱਖ ਆ ਜਾਣ ਤੇਰਾ ਬੇੜਾ ਡੋਬਣ ਵਾਲੇ, ਉਹ ਪਾਰ ਲਾਉਣ ਵਾਲਾ ਗੁਰੂ ਰਾਮਦਾਸ ਵੱਲ ਚਾਹੀਦਾ, ਉਹ ਬਾਬਾ ਦੀਪ ਸਿੰਘ ਵੱਲ ਚਾਹੀਦਾ ਹੈ ਜੀ। ਫਿਰ ਕੋਈ ਟੈਨਸ਼ਨ ਰੱਖਣ ਦੀ ਲੋੜ ਨਹੀਂ। ਕੌਰਵਾਂ ਦੇ ਅੰਦਰ ਆਹੀ ਤੇ ਅਹੰਕਾਰ ਆ ਗਿਆ, ਕਹਿੰਦੇ ਸਾਡੇ ਕੋਲ ਤੇ ਫੌਜਾਂ ਬੜੀਆਂ, ਉਧਰ ਤੇ ਕ੍ਰਿਸ਼ਨ ਨੇ ਇਕੱਲਾ। ਪਰ ਉਹਨੂੰ ਕੀ ਪਤਾ, ਕੌਰਵਾਂ ਨੂੰ ਕੀ ਪਤਾ, ਜਿੱਥੇ ਭਗਵਾਨ ਜਿੱਤ ਤੇ ਉਹਨਾਂ ਦੀ ਹੋਣੀ ਹੈ, ਜਿੱਥੇ ਸੱਚਾਈ ਹੈ ਜਿੱਤ ਤੇ ਉਹਨਾਂ ਦੀ ਹੋਣੀ ਹੈ। ਸੱਚੀ ਗੱਲ ਹੈ, ਜਿੱਥੇ ਵੈਰ ਵਿਰੋਧ ਤੋਂ ਖਾਲੀ ਹਿਰਦਾ ਹੈ ਨਾ, ਨਿਰਸ਼ਲ ਹਿਰਦਾ ਹੈ, ਉਸੇ ਹਿਰਦੇ ਤੇ ਬਾਬਾ ਦੀਪ ਸਿੰਘ ਬੈਠੇ ਹੁੰਦੇ ਜੇ। ਕਦੀ ਨੋਟ ਕਰਿਓ, ਕਿਸੇ ਵੀ ਜ਼ਿੰਦਗੀ ਦੇ ਮੁਕਾਮ ਦੇ ਉੱਤੇ, ਔਰ ਇੱਥੇ ਹੀ ਨਹੀਂ ਉੱਥੇ ਵੀ, ਜਿਹੜੇ ਨਿਰਸ਼ਲ ਹਿਰਦੇ ਵਾਲੇ ਨੇ ਨਾ, ਉਹਨਾਂ ਦੀ ਕੋਈ ਪਿੱਠ ਨਹੀਂ ਲਾ ਸਕਦਾ। ਐਵੇਂ ਦਿਮਾਗ ਤੇ ਟੈਨਸ਼ਨ ਰੱਖਣ ਦੀ ਲੋੜ ਨਹੀਂ। ਹਾਂ, ਕਈ ਵਾਰੀ ਸੂਰਜ ਦੇ ਅੱਗੇ ਥੋੜੇ ਬਹੁਤੇ ਬੱਦਲ ਆ ਜਾਂਦੇ ਨੇ, ਘਬਰਾਹਟ ਕਾਹਦੀ ਹੈ। ਬੱਦਲ ਆਏ ਨੇ, ਜਦੋਂ ਹਵਾ ਸੱਚ ਦੀ ਚੱਲੇਗੀ ਨਾ ਤੇਜ਼, ਬੱਦਲਾਂ ਨੂੰ ਢਾ ਕੇ ਲੈ ਜਾਣਾ ਉਹਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਚੱਲਣ ਵਾਸਤੇ ਦੂਜਿਆਂ ਦੇ ਸਹਾਰੇ ਨਾ ਭਾਲੋ, ਫਲਾਣਾ ਬੰਦਾ ਉਹਦੇ ਸਹਾਰੇ ਨਾਲ ਮੈਂ ਜੀਵਾਂ। ਹਾਂ, ਗੁਣ ਲੈ ਸਕਦੇ ਹਾਂ, ਗੁਣ ਲੈਣੇ ਨੇ ਜ਼ਰੂਰ। ਜਿਹੜੇ ਢੰਗ ਨਾਲ ਕੋਈ ਅੱਗੇ ਵਧਦਾ, ਗੁਣ ਇਕੱਠੇ ਕਰੋ, ਪਰ ਲਾਚਾਰ ਨਾ ਬਣੋ। ਸਹਾਰਾ ਇੱਕੋ ਦਾ ਰੱਖਣਾ ਹੈ ਆਪਣੀ ਲਾਈਫ ਦੇ ਵਿੱਚ, ਗੁਰੂ ਰਾਮਦਾਸ ਦਾ, ਉਹਦੇ ਰੰਗੇ ਹੋਏ ਬਾਬਾ ਦੀਪ ਸਿੰਘ ਦਾ, ਮਹਾਂਪੁਰਖਾਂ ਦਾ। ਹੋਰ ਕੋਈ ਸਹਾਰੇ ਦੀ ਲੋੜ ਨਹੀਂ ਸਾਨੂੰ, ਕਿਸੇ ਸਹਾਰੇ ਦੀ ਲੋੜ ਨਹੀਂ। ਤੇ ਜਿਹੜੇ ਦੂਜਿਆਂ ਦੇ ਸਹਾਰੇ ਵੀ ਜੀਂਦੇ, ਉਹ ਵੀ ਦੁਖੀ ਰਹਿੰਦੇ ਨੇ ਹਰ ਵੇਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ।
ਜਿਹੜੇ ਬੁੱਧੀਮਾਨ ਲੋਕ ਨੇ ਨਾ, ਬੁੱਧੀਮਾਨ ਜਿਹੜੇ ਨੇ ਪਿਆਰਿਓ, ਉਹ ਵਿਚਾਰਾਂ ਦੀ ਚਰਚਾ ਕਰਦੇ ਨੇ। ਵਿਚਾਰਾਂ ਦੀ ਆਪਸ 'ਚ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ, ਬਈ ਤੇਰੀ ਤਰੱਕੀ ਅੰਦਰਲੀ ਕਿਵੇਂ ਹੋਵੇ, ਮੇਰੀ ਤਰੱਕੀ ਕਿਵੇਂ ਹੋਵੇ, ਇਹ ਵਿਚਾਰਾਂ ਕਰਦੇ ਨੇ, ਵਿਚਾਰਾਂ ਦੀ ਚਰਚਾ। ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦਾ ਵੀ ਬਚਨ ਹੈ, ਕਹਿੰਦੇ ਜੇ ਤੈਨੂੰ ਗੁਣਾਂ ਦੇ ਵਿੱਚ ਕੋਈ ਬਰਾਬਰ ਦਾ ਮਿਲਿਆ ਨਾ, ਉਹਦੇ ਨਾਲ ਬਹਿ ਕੇ ਵਿਚਾਰ ਕਰ। ਜੇ ਤੈਨੂੰ ਗੁਣਾਂ ਦੇ ਵਿੱਚ ਕੋਈ ਵੱਡਾ ਮਿਲ ਗਿਆ ਨਾ, ਉਮਰ 'ਚ ਭਾਵੇਂ ਛੋਟਾ, ਉਹਦੇ ਅੱਗੇ ਝੋਲੀ ਵਿਛਾ, ਮਹਾਂਪੁਰਖੋ ਮੇਰੀ ਝੋਲੀ ਵੀ ਕੋਈ ਗੁਣ ਪਾਓ। ਤੇ ਜੇ ਕੋਈ ਗੁਣਾਂ ਦੇ ਵਿੱਚ ਤੈਨੂੰ ਛੋਟਾ ਮਿਲਿਆ ਨਾ, ਛੋਟਾ ਭਾਵੇਂ ਉਮਰ ਦਾ ਉਹ ਵੱਡਾ ਹੀ ਹੈ, ਉਹਨੂੰ ਫਿਰ ਕੁਝ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਰਾਬਰ ਦੇ ਨਾਲ ਵਿਚਾਰ ਕਰ। ਗੁਣਾਂ 'ਚ ਜਿਹੜਾ ਉੱਚਾ ਹੈ, ਉਹਦੇ ਕੋਲੋਂ ਕੁਝ ਲੈ। ਗੁਣਾਂ 'ਚ ਜੇ ਕੋਈ ਛੋਟਾ ਹੈ, ਉਹਦੇ ਨਾਲ ਨਫ਼ਰਤ ਨਾ ਕਰ, ਉਹਨੂੰ ਗੁਣ ਦੇ, ਗੁਣ ਦੇ। ਬੁੱਧੀਮਾਨ ਜਿਹੜੇ ਲੋਕ ਨੇ, ਵਿਚਾਰਾਂ ਦੀ ਚਰਚਾ ਕਰਦੇ ਨੇ। ਥੋੜੀ ਘੱਟ ਬੁੱਧੀ ਵਾਲੇ ਘਟਨਾਵਾਂ ਦੀ ਚਰਚਾ ਕਰਦੇ ਨੇ। ਘਟਨਾਵਾਂ ਦੀ, ਇਹ ਕਿਉਂ ਹੋਇਆ, ਕਿੱਦਾਂ ਹੋਇਆ, ਕੀ ਕਾਰਨ ਸੀ, ਫਲਾਣਾ। ਤੇ ਜਿਹੜੇ ਪਿਆਰਿਓ ਨਾ ਸਮਝ ਲੋਕ ਨੇ ਨਾ, ਉਹ ਦੂਜੇ ਲੋਕਾਂ ਦੀ ਚਰਚਾ ਕਰਦੇ ਨੇ। ਦੂਜੇ ਲੋਕਾਂ ਦੀ, ਉਹ ਤੇ ਇਹੋ ਜਿਹਾ ਹੈ, ਉਹਨੇ ਇਦਾਂ ਕੀਤਾ, ਉਹ ਤੇ ਇਦਾਂ ਦਾ ਹੀ ਹੈ। ਲੋਕਾਂ ਦੀ, ਦੂਜੇ ਲੋਕਾਂ ਦੀ ਚਰਚਾ ਕਰਨਗੇ ਜਿਹੜੇ ਨਾ ਸਮਝ ਲੋਕ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। ਇਹ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਕਿੰਨਾਂ ਦੀ ਗਿਣਤੀ ਵਿੱਚ ਆਉਣਾ, ਵਿਚਾਰ ਕਰਨ ਵਾਲਿਆਂ ਦੀ ਗਿਣਤੀ 'ਚ ਆਉਣਾ ਕਿ ਲੋਕਾਂ ਦੀ ਚਰਚਾ ਕਰਨ ਵਾਲਿਆਂ ਦੀ ਗਿਣਤੀ 'ਚ ਆਉਣਾ, ਇਹ ਅਸੀਂ ਵੇਖਣਾ। ਜ਼ਿੰਦਗੀ ਸਾਡੀ ਬਹੁਤੀ ਵੱਡੀ ਨਹੀਂ, ਕੋਈ ਬਹੁਤੀ ਵੱਡੀ ਜ਼ਿੰਦਗੀ ਨਹੀਂ। ਜੇ ਅਸੀਂ 100 ਸਾਲ ਵੀ ਲਾ ਲਈਏ ਨਾ, 100 ਤੱਕ ਕੋਈ ਵਿਰਲਾ ਹੀ ਪਹੁੰਚਦਾ। ਵੈਸੇ 100 ਵੀ ਲਾ ਲਓ, 50 ਸਾਲ ਤੇ ਅੱਧੀ ਉਮਰ ਤੇ ਕਈ ਵਾਰੀ ਸਾਡੀ ਸੁੱਤਿਆਂ ਬੀਤ ਜਾਂਦੀ ਹੈ। ਅੱਧੀ ਉਮਰ ਸੁੱਤਿਆਂ ਲੰਘ ਜਾਂਦੀ, ਕਦੀ ਗੌਰ ਕਰੋ। ਅੱਧੀ ਉਮਰ ਰਹਿ ਗਈ, ਅੱਧੀ ਬਾਕੀ। ਅੱਧੀ ਦੇ ਵਿੱਚ ਨਫ਼ਰਤ ਕਰੇਗਾ ਕਿ ਨਿਤਨੇਮ ਕਰੇਗਾ? ਜਿਹੜੀ ਬਾਕੀ ਅੱਧੀ ਜ਼ਿੰਦਗੀ ਤੇਰੀ ਰਹਿ ਗਈ, ਉਸ ਅੱਧੀ ਜ਼ਿੰਦਗੀ ਦੇ ਵਿੱਚ ਆਪਣੀ ਤਰੱਕੀ ਦੀ ਗੱਲ ਕਰੇਗਾ ਕਿ ਜਿਹੜੇ ਤਰੱਕੀ ਕਰਦੇ ਉਹਨਾਂ ਦੀਆਂ ਲੱਤਾਂ ਖਿੱਚੇਗਾ? ਜਿਹੜੀ ਤੇਰੀ ਅੱਧੀ ਜ਼ਿੰਦਗੀ ਬਾਕੀ ਰਹਿ ਗਈ, ਉਹ ਜੀਵਨ ਦੇ ਵਿੱਚ ਆਪਣਾ ਕਾਰੋਬਾਰ ਕਰਨਾ ਹੀ, ਬੱਚਿਆਂ ਨੂੰ ਪਾਲਣਾ ਹੀ, ਆਪਣੀ ਤਰੱਕੀ ਕਰਨੀ ਹੋ ਕਿ ਹਰ ਵੇਲੇ ਦੂਜਿਆਂ ਦੇ ਕੱਪੜੇ ਧੋਣੇ? ਤੇ ਤੂੰ ਵੇਖਣਾ, ਤੂੰ ਆਪਣੀ ਨੇੜਤਾ ਵਧਾਉਣੀ ਹੈ ਕਿ ਬਾਪੂ ਕੋਲੋਂ ਆਪਣੀ ਦੂਰੀ ਵਧਾਉਣੀ ਹੈ, ਤੇ ਤੂੰ ਵੇਖਣਾ। ਇਹ ਮੇਰੀ ਬੇਨਤੀ ਹੈ, ਫੈਸਲਾ ਸਾਡੇ ਹੱਥ ਵਿੱਚ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਜਿਹੜੇ ਇੱਥੇ ਵੀ ਬੈਠੇ ਹੋ, ਜਿਹੜੇ ਘਰਾਂ 'ਚ ਵੀ ਬੈਠੇ, ਦੇਖੋ ਮੈਂ ਕੱਲ ਵੀ ਕਿਹਾ ਸੀ, ਬੇਸ਼ੱਕ ਜਿਹੜੇ ਘਰਾਂ 'ਚ ਬੈਠੇ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਪਾ ਰਿਹਾ, ਤੁਹਾਡੀ ਆਵਾਜ਼ ਨਹੀਂ ਸੁਣ ਪਾਵਾਂਗਾ, ਪਰ ਤੁਹਾਡੀ ਵਾਈਬ੍ਰੇਸ਼ਨ ਮੇਰੇ ਤੱਕ ਪਹੁੰਚ ਜਾਂਦੀ ਹੈ। ਇੱਕ ਵਾਰੀ ਪੁੱਛ ਲਾਂ ਸਾਰਿਆਂ ਕੋਲੋਂ, ਸਾਰੇ ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ ਆ ਕਾਇਮ ਹੋ ਕੇ ਬਹਿਣਾ, ਗੁਰੂ ਜੀ ਦੀ ਮਿਹਰ ਨਾਲ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਜਿੱਥੇ ਕੋਸ਼ਿਸ਼ ਕਰਨ ਦੀ ਉਚਾਈ ਵੱਡੀ ਹੁੰਦੀ ਹੈ ਨਾ, ਕੋਸ਼ਿਸ਼ ਕਰਨ ਦੀ, ਕੋਸ਼ਿਸ਼ ਕਰਿਆ ਕਰੋ ਹਰ ਕੰਮ ਦੇ ਵਿੱਚ। ਜਿਹੜੀ ਤੁਹਾਡੀ ਫੀਲਡ, ਕੋਸ਼ਿਸ਼ ਕਰੋ, ਉਦਮ ਕਰੋ। ਜਿੱਥੇ ਕੋਸ਼ਿਸ਼ ਕਰਨ ਦੀ ਉਚਾਈ ਵੱਡੀ ਹੁੰਦੀ ਹੈ ਨਾ, ਉੱਥੇ ਨਸੀਬਾਂ ਨੂੰ ਵੀ ਝੁਕਣਾ ਪੈ ਜਾਂਦਾ ਹੈ। ਹਾਂਜੀ, ਨਸੀਬ ਵੀ ਉੱਥੇ ਝੁਕ ਜਾਂਦੇ ਨੇ। ਕਰਮਾਂ 'ਚ ਜਿਹੜਾ ਨਹੀਂ ਵੀ ਲਿਖਿਆ ਨਾ, ਉਹ ਵੀ ਮਿਲ ਜਾਂਦਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿੱਥੇ ਕੋਸ਼ਿਸ਼ ਕਰਨ ਦੀ ਉਚਾਈ ਵੱਡੀ ਹੋਵੇ ਨਾ, ਉੱਥੇ ਨਸੀਬਾਂ ਨੂੰ ਵੀ ਝੁਕਣਾ ਪੈ ਜਾਂਦਾ ਹੈ। ਐਵੇਂ ਡਿਗੂ ਡਿਗੂ ਨਾ ਕਰਿਆ ਕਰੋ, ਐਵੇਂ ਢਿੱਲੇ ਢਿੱਲੇ ਨਾ ਰਿਹਾ ਕਰੋ, ਐਵੇਂ ਆਲਸੀ ਨਾ ਬਣੋ। ਚੜ੍ਹਦੀ ਕਲਾ 'ਚ ਹਰ ਵੇਲੇ ਰਹਿਣਾ, ਹਰ ਵੇਲੇ ਕੋਸ਼ਿਸ਼ ਕਰਨੀ ਹੈ। ਕੋਸ਼ਿਸ਼, ਜਿਹੜਾ ਵੀ ਕੰਮ ਕਰਦੇ ਆ, ਵੱਧ ਤੋਂ ਵੱਧ ਮਿਹਨਤ ਕਰਨੀ ਹੈ। ਢਿੱਲੋਂ ਢਿੱਲੋਂ ਜਿਹਾ ਨਹੀਂ। ਆਹ ਗੁਰੂ ਦਾ ਸਿੱਖ ਹੈ, ਚੜ੍ਹਦੀ ਕਲਾ ਨਾਲ ਤੁਰੇ, ਚੜ੍ਹਦੀ ਕਲਾ ਨਾਲ। ਕਈ ਮੈਂ ਵੇਖਦਾ ਐ ਹੌਲੀ ਹੌਲੀ ਮਰਿਆਂ ਵਾਂਗੂ ਤੁਰਨਗੇ ਜੀ। ਇਹ ਕੀ ਹੈ ਜੀ? ਕਹਿੰਦੇ ਇਹਨਾਂ ਅੰਦਰ ਸਹਿਜ ਬੜਾ ਹੈ। ਵਾਹ ਵਾਹ ਵਾਹ। ਅੱਛਾ, ਜਿਨ੍ਹਾਂ ਅੰਦਰ ਸਹਿਜ ਬੜਾ ਹੋਵੇ, ਮਰਿਆਂ ਵਾਂਗੂ ਤੁਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਸਹਿਜ ਥੋੜੀ ਹੁੰਦਾ। ਫਲਾਣਾ ਬੰਦਾ ਬਹਿੰਦਾ, ਰੋਟੀ ਦੀ ਥਾਲੀ ਉਹਦੇ ਅੱਗੇ ਆ ਜਾਂਦੀ ਹੈ,
ਪਰ ਖਾਣ ਲੱਗਿਆਂ 10 ਮਿੰਟ ਲਾ ਦਿੰਦਾ, ਸਹਿਜ ਬੜਾ ਹੈ। ਸ਼ੁਰੂ ਕਰਨ ਲੱਗਿਆਂ 10 ਮਿੰਟ ਲਾ ਦਿੰਦਾ, ਉਦਾਂ ਤੇ ਆਰਾਮ ਨਾਲ ਖਾਓ, 15 ਮਿੰਟ ਲਾ ਕੇ ਖਾਓ, ਚਬਾ ਚਬਾ ਕੇ ਖਾਓ। ਸ਼ੁਰੂ ਕਰਨ ਲੱਗਿਆਂ 15 ਮਿੰਟ ਲਾ ਦਿੰਦਾ ਜੀ। ਇਹ ਕਿਉਂ? ਕਹਿੰਦੇ ਜੀ ਇਹਨਾਂ ਅੰਦਰ ਸਹਿਜ ਹੀ ਬੜਾ। ਇਹ ਤੇ ਬੜੇ ਸਹਿਜ ਵਾਲੇ ਕੰਮ ਕਰਦੇ ਨੇ, ਠੁਮਕ ਠੁਮਕ ਕੇ ਤੁਰਦੇ ਨੇ, ਹੈ ਪਤਾ ਨਹੀਂ ਕੀ ਕੀ ਕਰੀ ਜਾਂਦੇ। ਇਹ ਸਹਿਜ ਬੜਾ। ਸਹਿਜ ਅਸਲ ਦੇ ਵਿੱਚ ਪਤਾ ਕੀ ਹੁੰਦਾ? ਬਾਬਾ ਦੀਪ ਸਿੰਘ ਨੂੰ ਪੁੱਛੋ, ਬਾਬਾ ਜੀ ਸਹਿਜ ਕੀ ਹੁੰਦਾ ਹੈ? ਆਲਸੀਆਂ ਵਾਂਗ ਬਹਿਣਾ ਉਹ ਸਹਿਜ ਹੈ? ਢਿੱਲੋਂ ਢਿੱਲੋਂ ਤੁਰਨਾ ਸਹਿਜ ਹੈ? ਜੇ ਬਾਬਾ ਇਹੋ ਜਿਹਾ ਸਹਿਜ ਰੱਖਦਾ ਤੇ ਕਦੀ ਖੰਡਾ ਨਾ ਘਮਾਉਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਆ ਸਿੱਖ ਤੁਰੇ, ਪਤਾ ਲੱਗੇ ਉਹਦੀ ਚਾਲ ਤੋਂ ਗੁਰੂ ਦਾ ਸਿੱਖ ਤੁਰਿਆ ਜਾ ਰਿਹਾ। ਲੋਕੀ ਇਹ ਨਾ ਕਹਿਣੇ ਤੇ ਆਲਸੀ ਜਿਹਾ ਤੁਰਿਆ ਜਾ ਰਿਹਾ, ਇਹ ਨਾ ਕਹਿਣੇ। ਸਹਿਜ ਅੰਦਰਲੀ ਅਵਸਥਾ ਹੈ, ਅੰਦਰਲੀ ਅਵਸਥਾ। ਬਾਬਾ ਦੀਪ ਸਿੰਘ ਜੀ ਜੇ ਆਪਣੇ ਹੱਥਾਂ ਦੇ ਨਾਲ ਕਲਮ ਫੜ ਕੇ ਗੁਰਬਾਣੀ ਲਿਖਦੇ ਨੇ ਤਾਂ ਵੀ ਉਹ ਸਹਿਜ ਦੀ ਮੂਰਤ ਨੇ, ਤੇ ਜੇ ਜੰਗ ਦੇ ਮੈਦਾਨ ਦੇ ਵਿੱਚ ਖੰਡਾ ਚਲਾਉਂਦੇ ਤਾਂ ਵੀ ਉਹ ਸਹਿਜ ਦੀ ਮੂਰਤ ਨੇ। ਅੰਦਰਲਾ ਸਹਿਜ ਥੋੜੀ ਭੰਗ ਹੋਇਆ। ਸਹਿਜ ਕੀ ਹੈ? ਜੇ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਬਾਜਾਂ ਵਾਲਾ ਮਾਈ ਬੈਠਾ ਤਾਂ ਵੀ ਸਹਿਜ ਅਵਸਥਾ ਹੈ, ਤੇ ਜੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਤਾਂ ਵੀ ਸਹਿਜ ਅਵਸਥਾ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਹ ਵੀ ਸਹਿਜ, ਉਹ ਸਹਿਜ ਅਵਸਥਾ ਹੈ। ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਜੇ ਘੋੜੇ ਤੇ ਸਵਾਰ ਹੁੰਦੇ ਨੇ, ਸਹਿਜ ਅਵਸਥਾ ਹੈ। ਜੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬਹਿੰਦੇ, ਉਹ ਵੀ ਸਹਿਜ ਅਵਸਥਾ ਹੈ। ਸਹਿਜ ਅਵਸਥਾ ਅੰਦਰਲੀ ਹੈ, ਦਿਖਾਵੇ ਦੀ ਅਵਸਥਾ ਨਹੀਂ, ਦਿਖਾਵੇ ਦੀ ਅਵਸਥਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਆਲਸੀ ਨਾ ਬਣੋ ਜੀ, ਆਲਸੀ ਨਹੀਂ ਬਣਨਾ। ਕੋਸ਼ਿਸ਼ ਕਰੋ, ਹਿੰਮਤ ਕਰਦੇ ਰਹੋ, ਹਿੰਮਤ ਕਰਦੇ ਰਹੋ। ਜਿਨ੍ਹਾਂ ਦੀ ਕੋਸ਼ਿਸ਼ ਕਰਨ ਦੀ ਉਚਾਈ ਵੱਡੀ ਹੁੰਦੀ, ਨਸੀਬਾਂ ਨੂੰ ਵੀ ਉਹਨਾਂ ਅੱਗੇ ਝੁਕਣਾ ਪੈ ਜਾਂਦਾ। ਹੁਣ ਮੈਂ ਚਾਹੁੰਦਾ, ਮੇਰੇ ਹੁਣ ਵੀ ਦਰਦ ਹੋਈ ਜਾ ਰਹੀ ਮਿੱਠੀ ਮਿੱਠੀ, ਮੈਂ ਚਾਹੁੰਦਾ ਚੱਲ ਛੱਡ ਪਰਾਂ ਚ ਕੀ ਹਾਜ਼ਰੀ ਲਾਉਣੀ, ਫਿਰ ਗੱਲ ਥੋੜੀ ਬਣੀ ਮਰਸੀ। ਆ ਗਿਆ ਉਦਮ ਕਰਕੇ ਤੇ ਬਾਬੇ ਨੇ ਭਾਵ ਹੀ ਦਿੱਤਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਸ਼ਿਸ਼ ਕਰਨੀ ਨਾ ਛੱਡੋ, ਫਿਰ ਨਸੀਬ ਝੁਕਣਗੇ ਝੁਕਣਗੇ ਤੁਹਾਡੇ ਅੱਗੇ। ਤੇ ਜਦੋਂ ਕੋਸ਼ਿਸ਼ ਬੰਦਾ ਕਰਦਾ, ਥੋੜੀਆਂ ਬਹੁਤੀਆਂ ਤਕਲੀਫਾਂ ਤੇ ਆਉਂਦੀਆਂ ਨੇ। ਤਕਲੀਫਾਂ ਦੇ ਡਰ ਤੋਂ ਐਵੇਂ ਅੰਦਰ ਵੜ ਕੇ ਨਹੀਂ ਬਹਿਣਾ। ਅੰਦਰ ਵੜ ਕੇ ਦੀਵਾ ਤੇ ਸਾਰੇ ਬਾਲਦੇ ਨੇ, ਪਰ ਬਾਬਾ ਦੀਪ ਸਿੰਘ ਤੇ ਬਾਬਾ ਦੀਪ ਸਿੰਘ ਦੇ ਪੁੱਤ ਬਲਦੀ ਹੋਈ ਹਨੇਰੀ ਦੇ ਵਿੱਚ ਦੀਵਾ ਬਾਲਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਗਦੀ ਹੋਈ ਹਨੇਰੀ ਦੇ ਵਿੱਚ ਦੀਵਾ ਬਾਲਦੇ ਨੇ, ਵਗਦੀ ਹੋਈ ਹਨੇਰੀ 'ਚ, ਅੱਤ ਦੀ ਵਗਦੀ ਹੋਈ ਹਨੇਰੀ ਦੇ ਵਿੱਚ ਦੀਵਾ ਬਾਲਣ ਦਾ ਕੰਮ ਖੰਡੇ ਵਾਲੇ ਬਾਬੇ ਦਾ ਜਾਂ ਅੱਗੋਂ ਉਹਦੇ ਪਿਆਰਿਆਂ ਦਾ ਹੈ ਜੀ। ਵਗਦੀ ਹੋਈ ਹਨੇਰੀ 'ਚ ਦੀਵਾ ਬਾਲਣ ਦੀ ਜਾਚ ਸਿੱਖੀ ਹੈ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਭੇਡ ਨਾ ਬਣੋ, ਭੇਡਾਂ ਨਾ ਬਣੋ, ਜਿੱਧਰ ਇੱਕ ਗਈ ਸਾਰੀਆਂ ਨੇ ਉਧਰ ਹੀ ਡਿੱਗ ਪੈਣਾ। ਸ਼ੇਰ ਬਣੋ, ਆਪਣੀ ਚਾਲ ਚੱਲਦੀ ਸਿੱਖੀਏ। ਗੁਰੂ ਮਿਹਰ ਕਰੇ ਆਪ ਸਬਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 210 ਨੰਬਰ ਅੰਗ ਦੇ ਉੱਤੇ ਦਰਜ, ਸੁਖ ਨਾਹੀ ਰੇ ਹਰ ਭਗਤ ਬਿਨਾ। ਬੜੇ ਪਿਆਰ ਦੇ ਵਿੱਚ ਸ਼ਬਦ ਪੜ੍ਹਨਾ। ਜਿਨ੍ਹਾਂ ਨੇ ਮੋਬਾਈਲਾਂ ਦੇ ਵਿੱਚ ਗੁਰਬਾਣੀ ਡਾਊਨਲੋਡ ਕੀਤੀ, ਕਿਰਪਾ ਕਰਕੇ ਭਾਵੇਂ ਮੋਬਾਈਲ ਕੱਢ ਲਓ ਸ਼ਬਦ ਪੜ੍ਹਨ ਵਾਸਤੇ, ਪਰ ਉਦਾਂ ਕਿਸੇ ਨੇ ਮੋਬਾਈਲ ਕਰਨੇ ਸੁਣਨੇ ਨਹੀਂ। ਜਿਹੜੇ ਘਰਾਂ 'ਚ ਤੁਸੀਂ ਵੇਖ ਰਹੇ ਹੋ, ਫੇਸਬੁੱਕਾਂ ਨਹੀਂ ਚਲਾਉਣੀਆਂ, WhatsApp ਨਹੀਂ ਚਲਾਉਣੇ, ਬਸ ਇਕਾਗਰ ਚਿੱਤ ਹੋ ਕੇ ਸਮਾਂ ਬਾਪੂ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਸਾਰੀ ਸੰਗਤਾਂ ਪਹਿਲੇ ਸ਼ਬਦ ਪੜ੍ਹੀਏ। ਇਹ ਸ਼ਬਦ ਦੇ ਵਿੱਚ ਮਾਲਕ ਨੇ ਕੀ ਸੁਮਤ ਦਿੱਤੀ ਹੈ, ਸੇਵਾ ਸਤਿਗੁਰੂ ਆਪੇ ਲੈਣ, ਕਿਰਪਾ ਕਰਨ। ਕਰਿਓ ਕਿਰਪਾ ਪਿਆਰ ਨਾਲ ਜੀ। ਸੁਖ ਨਾਹੀ ਰੇ ਹਰ ਭਗਤ ਬਿਨਾ, ਹਰ ਭਗਤ ਬਿਨਾ। ਪੜਿਓ
सुख नाही रे हर भगत बिना, हर भगत बिना सुख नाही रे हर भगत बिना, हर भगत बिना पढ़ो सुख नाही रे हर भगत बिना, 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 हर भगत बिना जीत जन्म एहो रतन अमोलक, जीत जन्म एहो रतन अमोलक, साध संगत जप इक खिला, साध संगत जप इक खिला सुख नाही रे हर भगत बिना, हर भगत बिना पढ़ो सुख नाही रे हर भगत बिना, हर भगत बिना धन गुरु रामदास जी गुरु रामदास जी प्यार न लखन जी धन बाबा दीप सिंह सुत संपत बनता विनोद, सुत संपत बनता विनोद, छोड़ गए बहु लोग भोग, सुख नाही रे हर भगत बिना, हर भगत बिना सुख नाही
ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਚੋਆ ਚੰਦਨ ਦੇਹ ਫੁੱਲਿਆ, ਚੋਆ ਚੰਦਨ ਦੇਹ ਫੁੱਲਿਆ, ਸੋ ਤਨ ਤਰ ਸੰਗ ਰੋਲਿਆ, ਸੁਖ ਨਾਹੀ ਰੇ ਹਰ ਭਗਤ ਬਿਨਾ, ਹਰ ਭਗਤ ਬਿਨਾ ਸੁਖ ਨਾਹੀ ਰੇ, ਹਰ ਭਗਤ ਬਿਨਾ, ਹਰ ਭਗਤ ਬਿਨਾ। ਧੰਨ ਖੰਡੇ ਵਾਲਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨਾਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ
ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ, ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ, ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ, ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ